पंजाब दे हीरो पंजाब दे हीरो राजा रसालू राजा पारस भगत सिंह ढोला पट्टी। ਦੇਸ਼ ਪੰਜਾਬ ਦੇ ਅਣਖੀ ਪੁੱਤਰ ਭਗਤ ਸਿੰਘ ਦੀ ਬਰਸੀ ਦੇ ਮੌਕੇ ਉੱਤੇ ਪੰਜਾਬੀ ਤਹਿਰੀਕਾਂ ਦੇ ਆਗੂਆਂ ਭਗਤ ਸਿੰਘ ਸ਼ਹੀਦ ਚੌਕ ਉੱਤੇ ਵਖਾਲਾ ਕੀਤਾ ਤੇ ਆਖਿਆ ਕਿ ਪੰਜਾਬ ਆਪਣੀ ਧਰਤੀ ਦੇ ਸ਼ੇਰ ਜਵਾਨਾਂ ਨੂੰ ਸਲਾਮੀ ਪੇਸ਼ ਕਰਦਾ ਹੈ। ਇਹ ਸ਼ਹੀਦ ਉਹਦੀ ਅਣਖ ਤੇ ਪੱਗ ਦਾ ਸ਼ਿਮਲਾ ਨੇ। ਭਗਤ ਸਿੰਘ ਨੇ ਅੰਗਰੇਜ਼ ਰਾਜ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਉਹੀ ਆਜ਼ਾਦੀ ਦਾ ਸੁਨੇਹਾ ਬਣੀ। ਔਰ ਇਹਨਾਂ ਲੋਕਾਂ ਦੀ ਕੁਰਬਾਨੀਆਂ ਦਾ ਹੀ ਸਮਰ ਹੈ ਕਿ ਅਸੀਂ ਅਸਲੇ ਆਜ਼ਾਦ ਮੁਲਕ ਦੇ ਵਿੱਚ ਆ। ਆਪਣੇ ਮੁਲਕ ਦੇ ਜੋ ਵੀ ਹਾਲਾਤ, ਲੇਕਿਨ ਬਹਰਹਾਲ ਅੰਗਰੇਜ਼ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦੇ ਵਿੱਚ भगत सिंह ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਰੋਲ ਹੈ। ਇਸ ਲਈ ਮੈਂ ਇੱਕ ਇਨਕਸ਼ਾਫ ਕਰਾਂਗਾ ਜਿਹੜਾ ਕਈ ਲੋਕਾਂ ਵਾਸਤੇ ਸ਼ਾਇਦ ਬਾਇਸਹਾਰਤ ਹੋਵੇ ਕਿ ਭਗਤ ਸਿੰਘ ਦੇ ਸਾਥੀਆਂ ਦੇ ਵਿੱਚ ਇੱਕ ਪਾਕਿਸਤਾਨ ਦੇ ਲਾਹੌਰ ਦੇ ਇੱਕ ਅਜ਼ੀਮ ਮੌਸੀਕਾਰ ਖਾਜਾ ਖੁਰਸ਼ੀਦ ਅਨਵਰ ਵੀ ਸ਼ਾਮਲ ਸਨ। ਭਗਤ ਸਿੰਘ ਕਹਿੰਦਾ ਹੋਵੇਗਾ ਕਿ ਮੇਰਾ ਬਸਦਾ ਰਹੇ ਪੰਜਾਬ, ਮਾਸ਼ਾਅੱਲਾ ਮੇਰੇ ਬਸਦੇ ਰਹਿਣ ਪੰਜਾਬੀ। ਜਿੰਦਾਬਾਦ। ਨਹੀਂ ਰੀਸ ਕਰ ਸਕਦਾ ਕੋਈ ਮੇਰੇ ਪੰਜਾਬ ਦੀ, नहीं रीस कर सकता कोई मेरे पंजाब की मिट्टी की। मेरा बसदा रहे पंजाब। दिल्ली जाके इन्होंने कौमी असैंबली दे विच जिथे वड्डे वड्डे लीडर शामिल सन, सारियां दे सामने इन्होंने एक पटाखा बम चलाया। वो बम चलाने का मकसद कोई कतलो-गारत या मारना नहीं सी, किसी नूं भी नुकसान करना नहीं सी, सगों अंग्रेजी साम्राज तक अपनी गल अपनी आवाज पहुंचाना सी। सरदार भगत सिंह संधू सिर्फ एक आम नौजवान नहीं सी, बहुत पढ़िया लिखिया इंटलैक्चुअल बंदा सी जिन्हें कई किताबां लिखियां। ते जेल दे विच जदों कैदियां दे नाल जुल्म होया ते उन्हां ओ जेल दे विच एहतजाज कीता ते भुख हड़ताल कीती कि कैदियां नूं बराबर दे जिवें गोरे कैदियां नूं हकूक मिलदे ने सानूं भी दित्ते जाण। भगत सिंह नूं जदों फांसी वास्ते लैके आ रहे सन ते जिहड़ा हिंदू सुपरडेंट सी जेल दा ਉਹਨਾਂ ਦੇ ਉੱਤੇ ਬੜਾ ਸਖਤ ਜਬਰੀ ਰਵੱਈਆ ਇਖਤਿਆਰ ਕੀਤਾ ਹੋਇਆ ਸੀ। ਜਦੋਂ ਕਿ ਉਹਦੇ ਨਾਲ ਜਿਹੜਾ ਮੁਹੰਮਦ ਅਕਬਰ ਖਾਨ ਡਿਪਟੀ ਸੁਪਰਡੈਂਟ ਸੀ, ਉਹਦੀਆਂ ਅੱਖਾਂ ਵਿੱਚੋਂ ਅਥਰੂ ਜਾਰੀ ਸਨ ਕਿ ਨੌਜਵਾਨ ਜਿਹੜੇ ਨੇ ਇਹ ਬਿਲਾ ਵਜ੍ਹਾ ਇਹਨਾਂ ਨੂੰ ਫਾਂਸੀ ਤੇ ਲੈ ਕੇ ਜਾ ਰਿਹਾ ਹੈ। 1931 ਇੱਕ ਐਸਾ ਦਿਨ ਸੀ 23 ਮਾਰਚ ਦਾ, ਜਿਹਦੇ ਅੰਦਰ ਇਸ ਧਰਤੀ ਦੇ ਉੱਤੇ ਸਾਡੇ ਉਸ ਗੱਭਰੂ ਜਵਾਨ ਦਾ ਜਿਹੜਾ ਉਹਨੂੰ ਫਾਂਸੀ ਲਾਤੀ ਗਈ ਇੱਕ ਝੂਠੇ ਮੁਕੱਦਮੇ ਵਿੱਚ। ਜਾਲੀ ਜੱਜ, ਜਾਲੀ ਮੁਕੱਦਮਾ, ਜਾਲੀ ਸਭ ਕੁਝ। ਅੱਜ ਵੀ ਉਸ ਮੁਕੱਦਮੇ ਦੀ ਮੁਖਤਲਿਫ ਕੋਰਟਾਂ ਦੇ ਅੰਦਰ ਜਿਹੜੀ ਹੈ ਤਹਿਕੀਕ ਹੋ ਰਹੀ ਹੈ ਔਰ ਉਹਦੇ ਅੰਦਰ ਸਾਬਤ ਹੋ ਰਿਹਾ ਹੈ ਕਿ ਉਹਨੂੰ ਇੱਕ ਜਾਲੀ ਮੁਕੱਦਮੇ ਦੇ ਅੰਦਰ ਫਾਂਸੀ ਦਿੱਤੀ ਗਈ। ਅਸੀਂ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਜਿਨ੍ਹਾਂ ਨੇ ਉਸ ਵੇਲੇ ਸਾਨੂੰ ਯਾਦ ਰੱਖਿਆ ਜਦੋਂ ਅਸੀਂ ਜੰਮੇ ਵੀ ਨਹੀਂ ਸਾਂ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਗੋਰਾ ਕਾਤਲ ਜੋ ਇੱਥੇ ਆਇਆ ਹੈ ਇਹ ਹਮੇਸ਼ਾ ਪੰਜਾਬੀਆਂ ਦਾ ਕਤਲੇਆਮ ਕਰੇਗਾ। ਕਿਉਂਕਿ ਉਸ ਵੇਲੇ ਪੰਜਾਬ ਇੱਕ ਆਜ਼ਾਦ ਮੁਲਕ ਸੀ। ਇਹਦਾ ਹਿੰਦੁਸਤਾਨ ਨਾਲ ਸ਼ੁਰੂ ਤੋਂ ਕੋਈ ਉਸ ਤਰ੍ਹਾਂ ਦਾ ਜੁਗਰਾਫੀਆਈ ਤਾਲੁਕ ਨਹੀਂ ਹੈ। ਪੰਜਾਬ ਜੁਗਰਾਫੀਆਈ ਤੌਰ ਤੇ ਇੱਕ ਅਲੱਗਾ ਖਿੱਤਾ ਹੈ ਔਰ ਜਦੋਂ ਅੰਗਰੇਜ਼ ਨੇ ਮੁਆਹਦਾ ਕੀਤਾ ਸੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਦੋਂ ਅਸੀਂ ਜਾਵਾਂਗੇ ਪੰਜਾਬ ਨੂੰ ਉਹਦੇ ਅਸਲ ਜੁਗਰਾਫੀਏ ਔਰ ਸ਼ਕਲ ਦੇ ਵਿੱਚ ਵਾਪਸ ਕਰਕੇ ਜਾਵਾਂਗੇ। ਸੋ ਅੱਜ ਵੀ ਲੋੜ ਇਸ ਗੱਲ ਦੀ ਹੈ ਕਿ ਭਗਤ ਸਿੰਘ ਦੀ ਉਹ ਸੋਚ ਦਾ ਪਹਿਰਾ ਦਿੱਤਾ ਜਾਵੇ। ਜ਼ਿੰਦਾਬਾਦ। ਭਗਤ ਸਿੰਘ 1947 ਤੋਂ ਬਾਅਦ ਇੰਡੀਅਨ ਪੰਜਾਬ ਦਾ ਇੱਕ ਵੱਡੇ ਹੀਰੋ ਦੇ ਤੌਰ ਤੇ ਉੱਭਰਦਾ ਹੈ। ਅਸੀਂ ਇੱਥੇ ਜਿੱਥੇ ਖੜੇ ਆ ਇੱਥੇ ਨੇੜੇ ਹੀ ਹੈ ਫਿਰੋਜ਼ਪੁਰ, ਨਾਲ ਹੈ ਹੁਸੈਨੀ ਵਾਲਾ ਬਾਰਡਰ, ਜਿੱਥੇ ਇਹਨਾਂ ਨੂੰ ਇਸ ਥਾਂ ਤੇ ਪਾ ਲਿਆ ਗਿਆ ਸੀ ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ ਨੂੰ, ਔਰ ਉੱਥੇ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਥਾਂ ਤੇ ਸਮਾਧਾਂ ਬਣੀਆਂ ਹਨ, ਉਸ ਥਾਂ ਤੇ ਯਾਦਗਾਰਾਂ ਬਣੀਆਂ ਹਨ। ਇੰਡੀਆ ਦਾ ਸ਼ਾਇਦ ਹੀ ਕੋਈ ਪ੍ਰਾਈਮ ਮਿਨਿਸਟਰ ਐਸਾ ਹੋਵੇ ਨਰਿੰਦਰ ਮੋਦੀ ਤੋਂ ਹਟ ਕੇ ਜਿਹੜਾ ਉਸ ਯਾਦਗਾਰ ਤੇ ਆ ਕੇ ਮੱਥਾ ਨਹੀਂ ਟੇਕਦਾ। ਲੇਕਿਨ ਅਗਰ ਅਸੀਂ ਪਾਕਿਸਤਾਨੀ ਸਾਈਡ ਤੋਂ ਦੇਖੀਏ, ਜਿਸ ਥਾਂ ਦਾ ਭਗਤ ਸਿੰਘ ਜਨਮ ਪਲ ਹੈ, ਇਸ ਸਾਈਡ ਤੋਂ ਵਜ਼ੀਰ ਆਜ਼ਮ ਤੇ ਕੀ ਮੈਂ ਕਹਿੰਦਾ ਅੱਜ ਤੱਕ ਸੀਐਮ ਪੰਜਾਬ ਉਸ ਸਾਈਡ ਤੇ ਨਹੀਂ ਗਿਆ ਜਿੱਥੇ ਅਸੀਂ ਖੜੇ ਆ, ਇੱਥੇ ਨਹੀਂ ਆਏ। ਅਸੀਂ ਜਬਰ ਕੱਟੇ ਨੇ ਕੱਲ ਵੀ, ਸਾਡੀ ਨੀਵੀਂ ਅੱਜ ਵੀ ਧੌਣ। ਸਿਰ ਚੁੱਕੀਏ ਤਾਂ ਗੱਲ ਬਣਦੀ, ਪਰ ਸਿਰ ਚੁੱਕੇਗਾ ਕੌਣ? शहीद भगत सिंह, राजगुरु, सुखदेव, ਇਹ ਸਾਡੇ ਹੀਰੋ ਨੇ, ਇਹ ਸਾਡੇ ਪੰਜਾਬ ਦਾ ਮਾਣ ਨੇ, ਇਹ ਸਾਡੇ ਪੰਜਾਬੀ ਨੇ, ਇਹ ਉਹ ਸਾਡੇ ਮਜ਼ਾਮਤਕਾਰ ਨੇ ਜਿਨ੍ਹਾਂ ਨੇ ਦੱਸਿਆ ਕਿ ਧਰਤੀ ਨਾਲ ਪਿਆਰ ਕੀ ਹੁੰਦਾ ਹੈ, ਇਨਸਾਨ ਨਾਲ ਪਿਆਰ ਕੀ ਹੁੰਦਾ ਹੈ, ਖਲਕਤ ਨਾਲ ਪਿਆਰ ਕੀ ਹੁੰਦਾ ਹੈ, ਰਲ ਖਾਵਣ ਕੀ ਹੁੰਦਾ ਹੈ।
ਔਰ ਵੰਡ ਖਾਵਣ ਕੀ ਹੁੰਦਾ ਹੈ। ਵਾਹ 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 ਵਾਹ। ਗੱਲਬਾਤ ਕਰਨ ਵਾਲਿਆਂ ਆਖਿਆ ਕਿ ਭਗਤ ਸਿੰਘ ਸਾਡਾ ਕੌਮੀ ਹੀਰੋ ਹੈ। ਉਸ ਦੀ ਜਦੋਜਹਿਦ ਨੂੰ ਨਿਸਾਬ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਉਣ ਵਾਲੀਆਂ ਨਸਲਾਂ ਨੂੰ ਦੱਸਿਆ ਜਾਵੇ ਕਿ ਸਾਨੂੰ ਅੰਗਰੇਜ਼ ਤੋਂ ਆਜ਼ਾਦੀ ਕਿਵੇਂ ਮਿਲੀ। ਮੈਂ ਸਮਝਦਾ ਕਿ ਅੱਜ ਇਸ ਮੌਕੇ ਤੇ ਸਾਨੂੰ ਇਹ ਕਰਨਾ ਹੋਵੇਗਾ ਕਿ ਅਸੀਂ ਪੰਜਾਬੀਅਤ ਵਾਸਤੇ, ਪੰਜਾਬੀਜ਼ਮ ਵਾਸਤੇ, ਪੰਜਾਬ ਦੇ ਹਕੂਕ ਵਾਸਤੇ, ਪੰਜਾਬ ਦੀ ਰਾਖੀ ਵਾਸਤੇ ਤੇ ਪੰਜਾਬੀਅਤ ਦੇ ਤੱਤ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰਾਂਗੇ ਔਰ ਇਹ ਕੋਸ਼ਿਸ਼ ਇਸ ਅਮਲੀ ਇਕਦਾਮਾਤ ਨਾਲ ਕਰਾਂਗੇ ਤਾਂ ਕਿ ਅਸੀਂ ਇਹ ਸਾਬਤ ਕਰ ਸਕੀਏ ਕਿ ਅਸੀਂ ਇੱਕ ਅਣਮਿੱਠ ਔਰ ਮੁਕੰਮਲ ਪੰਜਾਬੀ ਹਾਂ। ਮੈਂ ਸਮਝਦਾ ਕਿ ਅੱਜ ਦੇ ਦੌਰ ਵਿੱਚ ਪੰਜਾਬੀਆਂ ਨਾਲ ਪਾਕਿਸਤਾਨ ਵਿੱਚ ਜਿਹੜਾ ਨਾਰਵਾ ਸਲੂਕ ਹੋ ਰਿਹਾ ਸਾਨੂੰ ਉਹਦੀ ਵੀ ਇਸ ਮੌਕੇ ਤੇ ਮੁਜ਼ੰਮਤ ਕਰਨੀ ਚਾਹੀਦੀ ਹੈ ਔਰ ਬਤੌਰ ਪੰਜਾਬੀ ਇਹ ਮੰਗ ਕਰਨੀ ਚਾਹੀਦੀ ਹੈ ਕਿ ਸਾਡੇ ਪੰਜਾਬੀਆਂ ਦੀ ਜਾਨਾਂ ਇੰਨੀਆਂ ਸਸਤੀਆਂ ਨਹੀਂ ਜੋ ਉਹਨਾਂ ਨੂੰ ਬੱਸਾਂ ਤੋਂ ਉਤਾਰ ਕੇ ਮਾਰਤਾ ਜਾਏ। 12 ਘੰਟੇ ਪਹਿਲਾਂ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਇਹਦਾ ਮਤਲਬ ਹੈ ਕਿ ਉਹ ਆਵਾਮ ਦਾ ਪ੍ਰੈਸ਼ਰ ਇੰਨਾ ਸੀ ਕਿ ਅੰਗਰੇਜ਼ ਗਵਰਨਮੈਂਟ ਉਹਨੂੰ ਸੰਭਾਲ ਨਹੀਂ ਸੀ ਸਕਦੀ। ਉਹਨਾਂ ਰਾਤੋਂ ਰਾਤ 3 ਜਿਹੜੇ ਨੇ ਸਾਡੇ ਆਜ਼ਾਦੀ ਮੁਜਾਹਿਦ ਉਹਨਾਂ ਨੂੰ ਰਾਤੋਂ ਰਾਤ 12 ਘੰਟੇ ਪਹਿਲਾਂ ਜਿਹੜਾ ਉਹ ਫਾਈਲ ਆਇਆ ਇੱਥੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜਿਹੜਾ ਇਹ ਕੈਦ ਹਨ ਯਾਨੀ ਉਦੋਂ ਜਿੱਥੇ ਅਸੀਂ ਖੜੇ ਆ ਇਹ ਸਾਰਾ ਇਲਾਕਾ ਲਾਹੌਰ ਸੈਂਟਰਲ ਜੇਲ੍ਹ ਹੁੰਦਿਆ ਸੀ। ਪੰਜਾਬੀ ਤਹਿਰੀਕ ਨਾਲ ਜੁੜਤ ਰੱਖਣ ਵਾਲਿਆਂ ਮੁਤਾਲਬਾ ਕੀਤਾ ਕਿ ਭਗਤ ਸਿੰਘ ਨਾਲ ਮਨਸੂਬ ਇਸ ਚੌਕ ਨੂੰ ਯਾਦਗਾਰ ਦਾ ਰੂਪ ਦਿੱਤਾ ਜਾਵੇ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਭਗਤ ਸਿੰਘ ਚੌਕ, ਲਾਹੌਰ।